ਪ੍ਰੋਗਰਾਮ ਦੇ ਨਾਲ ਭੁਲੇਖਾ ਟੀਵੀ ਦੇ ਉੱਤੇ ਇੱਕ ਵਾਰੀ ਫਿਰ ਮੈਂ ਅਸਗਰ ਅਲੀ ਚਿਸ਼ਤੀ ਤੁਹਾਡੀ ਖਿਦਮਤ ਵਿੱਚ ਮੌਜੂਦ ਹਾਂ। ਜਿਵੇਂ ਤੁਸੀਂ ਵੇਖਦੇ ਪਏ ਹੋ ਮੇਰੇ ਪਿੱਛੇ ਬੱਤੀਆਂ ਲੱਗੀਆਂ ਨੇ, ਬਲਬ ਜਲ ਰਹੇ ਨੇ ਔਰ ਅਸੀਂ ਇਸ ਟਾਈਮ ਮੌਜੂਦ ਹਾਂ ਲਾਹੌਰ ਦੇ ਜਲਾਨੀ ਪਾਰਕ ਦੇ ਵਿੱਚ। ਇੱਥੇ ਗਵਰਨਮੈਂਟ ਆਫ ਪੰਜਾਬ ਵੱਲੋਂ ਜਸ਼ਨ ਬਹਾਰਾਂ ਦਾ ਇੱਕ ਮੇਲਾ ਲਾਇਆ ਗਿਆ ਹੈ। ਅਸੀਂ ਉਸ ਮੇਲੇ ਦੇ ਵਿੱਚ ਮੌਜੂਦ ਹਾਂ ਤੇ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਲਾਹੌਰ ਦੇ ਵਿੱਚ ਪੰਜਾਬ ਨੇ ਕੀ ਰੌਣਕਾਂ ਲਾ ਛੱਡੀਆਂ ਨੇ ਤੇ ਉਹਨਾਂ ਰੌਣਕਾਂ ਦੇ ਬਾਰੇ ਲੋਕ ਕੀ ਆਖਦੇ ਨੇ। ਤੇ ਭੁਲੇਖਾ ਟੀਵੀ ਅੱਜ ਤੁਹਾਨੂੰ ਵਿਖਾਏਗਾ ਕਿ ਲੋਕ ਇੱਥੇ ਆ ਕੇ ਕਿਵੇਂ ਫਿਰ ਰਹੇ ਨੇ ਔਰ ਇੱਥੇ ਕਿਹੜੀ ਕਿਹੜੀ ਸਕਾਫਤ ਦਿਖਾਈ ਜਾ ਰਹੀ ਹੈ ਔਰ ਇੱਥੇ ਕਿੰਨੇ ਰੰਗ ਵਿਖੇਰੇ ਜਾ ਰਹੇ ਨੇ ਔਰ ਬਹਾਰ ਦੀ ਆਮਦ ਦੇ ਨਾਲ ਨਾਲ ਜਸ਼ਨ ਬਹਾਰਾਂ ਦੀ ਆਮਦ ਦਾ ਜਿਹੜਾ ਮੇਲਾ ਸਜਾਇਆ ਗਿਆ ਉਹਦੇ ਰੰਗ ਕਿਹੋ ਜਿਹੇ ਨੇ। ਤੇ ਸਾਡੇ ਨਾਲ ਰਹੋ ਤੇ ਵੇਖੋ ਲਾਹੌਰ ਦੇ ਰੰਗ ਤੇ ਨਾਲ ਇਸ ਮੇਲੇ ਦੇ ਰੰਗ। ਚਲੋ ਸਾਡੇ ਨਾਲ ਪਾਰਕਸ ਐਂਡ ਹਾਰਟੀਕਲਚਰ ਅਥਾਰਟੀ ਦੇ ਵਿੱਚੋਂ ਹਾਫਿਜ਼ ਇਸ਼ਾਨ ਸਾਹਿਬ ਮੌਜੂਦ ਨੇ। ਇਹਨਾਂ ਕੋਲੋਂ ਪੁੱਛਨੇ ਆ ਕਿ ਇਹ ਆਈਡੀਆ ਕਿਵੇਂ ਆਇਆ ਔਰ ਲੋਕਾਂ ਦਾ ਰਿਸਪੌਂਸ ਕਿੰਨਾ ਹੈ ਔਰ ਇਹਦੇ ਪਿੱਛੇ ਕਿਹਦੀ ਕਾਵਿਸ਼ ਹੈ ਜ਼ਿਆਦਾਤਰ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਹਾਫਿਜ਼ ਸਾਹਿਬ ਇਹ ਦੱਸੋ ਕਿ ਇਹ ਬੜਾ ਜ਼ਬਰਦਸਤ ਆਈਡੀਆ ਗਵਰਨਮੈਂਟ ਆਫ ਪੰਜਾਬ ਨੇ ਇੱਥੇ ਮੇਲਾ ਲਾਇਆ ਹੈ। ਇਹ ਮੇਲੇ ਦਾ ਕਨਸੈਪਟ ਕਿਹਦਾ ਸੀ ਔਰ ਇਹ ਐਡਾ ਜ਼ਬਰਦਸਤ ਰਿਸਪੌਂਸ ਕਿਸ ਤਰ੍ਹਾਂ ਆ ਰਿਹਾ? ਦੇਖੋ, ਇੱਕ ਤੇ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ 2.5 ਸਾਲ ਹੋ ਗਏ ਇਸ ਗਵਰਨਮੈਂਟ ਨੂੰ। ਅਸੀਂ ਹੀ ਇਹ ਫੈਸਟੀਵਲ ਸ਼ੁਰੂ ਕੀਤਾ ਹੈ। ਮੁਸਲਿਮ ਲੀਗ ਨੂਨ ਦੇ ਦੌਰ ਦੇ ਵਿੱਚ ਬਾਜ਼ ਨਾਗਜ਼ੀਰ ਵਜੂਹਾਤ ਦੀ ਬੁਨਿਆਦ ਤੇ ਇਹਨੂੰ ਖਤਮ ਕਰ ਦਿੱਤਾ ਗਿਆ ਸੀ। ਇਹ ਸਾਡੇ ਦੌਰੇ ਹਕੂਮਤ ਵਿੱਚ ਅਸੀਂ ਤੀਸਰੀ ਦਫਾ ਇਹਨੂੰ ਲਾ ਰਹੇ ਹਾਂ ਔਰ ਜਿਹੜਾ ਲੋਕਾਂ ਦਾ ਫੀਡਬੈਕ ਹੈ ਉਹ ਤੁਸੀਂ ਦੇਖ ਲਵੋ। ਅੱਜ ਵਰਕਿੰਗ ਡੇ ਵੇ, ਲੇਕਿਨ ਵਰਕਿੰਗ ਡੇ ਦੇ ਵੀ ਤੁਸੀਂ ਲੋਕਾਂ ਦਾ ਰਸ਼ ਦੇਖੋ। ਔਰ ਇਸ ਮੇਲੇ ਦੀ ਸਭ ਤੋਂ ਖੂਬਸੂਰਤੀ ਹੈ ਵੇ ਕਿ ਇੱਥੇ ਖਵਾਤੀਨ ਔਰ ਬੱਚੇ ਨੇ, ਫੈਮਲੀਜ਼ ਨੇ। ਇੱਥੇ ਤੁਹਾਨੂੰ ਮੁੰਡੇ ਨਜ਼ਰ ਨਹੀਂ ਆਉਣਗੇ, ਮੁੰਡਿਆਂ ਦੇ ਜੱਠੇ ਨਜ਼ਰ ਨਹੀਂ ਆਉਣਗੇ। ਫੈਮਲੀ ਅਸੀਂ ਫੈਸਟੀਵਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਸੀ, ਜਿਹੜੀ ਬੁਨਿਆਦ ਹੈ ਇਸ ਮੇਲੇ ਦੀ, ਉਹ ਐਸੀ ਕਿ ਜਿਹੜੇ ਸਾਡੇ ਅੱਜ ਦੇ ਬੱਚੇ ਨੇ ਲਾਹੌਰ ਸ਼ਹਿਰ ਦੇ ਜਾਂ ਪੋਸ਼ ਏਰੀਆਜ਼ ਦੇ ਰਹਿਣ ਵਾਲੇ ਨੇ, ਉਹਨਾਂ ਨੇ ਤੇ ਲਾਈਫ ਵਿੱਚ ਇਹ ਕਲਚਰ ਹੀ ਨਹੀਂ ਦੇਖਿਆ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਰੇਸ ਕੋਰਸ ਜਲਾਨੀ ਪਾਰਕ ਦੇ ਵਿੱਚ ਅਸੀਂ ਪੂਰੇ ਪਾਕਿਸਤਾਨ ਦਾ ਕਲਚਰ ਲਿਆ ਸਕੀਏ। ਅੱਛਾ, ਤੁਸੀਂ ਪੂਰੇ ਪਾਕਿਸਤਾਨ ਦਾ ਕਲਚਰ ਇੱਥੇ ਦਿਖਾ ਰਹੇ ਹੋ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਇੰਟਰਸਟਿਡ ਨਜ਼ਰ ਆ ਰਹੇ ਨੇ ਉਹ ਪੰਜਾਬ ਦੇ ਕਲਚਰ ਨਾਲ, ਪੰਜਾਬ ਦੀ ਰਹਿਤਰ ਨਾਲ ਜ਼ਿਆਦਾਤਰ ਲੋਕ ਇੰਟਰਸਟਿਡ ਨਜ਼ਰ ਆ ਰਹੇ। ਪੰਜਾਬ ਦੇ ਰਹਿਣ ਵਾਲਿਆਂ ਨੂੰ ਜ਼ਿਆਦਾ ਅਟਰੈਕਸ਼ਨ ਹੀ ਪੰਜਾਬ ਦੇ ਕਲਚਰ ਨਾਲ ਹੈ। ਲੇਕਿਨ ਅਸੀਂ ਚੂँਕਿ ਪਾਕਿਸਤਾਨ ਸਾਡੇ ਸਭ ਦਾ ਹੈ, ਪੰਜਾਬ ਵਾਲਿਆਂ ਦਾ ਸਿੰਧ ਵੀ ਹੈ, ਬਲੋਚਿਸਤਾਨ ਵੀ, ਇਸੇ ਤਰ੍ਹਾਂ ਬਲੋਚਿਸਤਾਨ, ਅਸੀਂ ਕੋਸ਼ਿਸ਼ ਕੀਤੀ ਕਿ ਚਾਰੋਂ ਸੂਬਿਆਂ ਦਾ ਕਲਚਰ ਸਕਾਫਤ ਅਸੀਂ ਇੱਥੇ ਆਪਣੀ ਆਵਾਮ ਨੂੰ ਦਿਖਾ ਸਕੀਏ। ਜੀ ਸਾਡੇ ਨਾਲ ਕੁਝ ਪ੍ਰਾਹੁਣੇ ਮੌਜੂਦ ਨੇ, ਇਹਨਾਂ ਕੋਲੋਂ ਪੁੱਛਦੇ ਆ ਕਿ ਕਿੱਥੋਂ ਤਸ਼ਰੀਫ ਲਿਆਏ ਨੇ ਮੇਲਾ ਵੇਖਣ ਲਈ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਜੀ ਨੌਰੀਨ ਇਜਾਜ਼। ਤੁਸੀਂ ਕਿੱਥੋਂ ਆਏ ਹੋ? ਮੈਂ ਲਾਹੌਰ ਦੀ ਹਾਂ ਜੀ। ਲਾਹੌਰ ਦੇ ਹੀ ਹੋ? ਹਾਂਜੀ ਬਹੁਤ ਅੱਛਾ। ਤੇ ਕਿਹਦਾ ਲੱਗਾ ਮੇਲਾ? ਮੇਲਾ ਬਸ ਮੇਲੇ ਵਰਗਾ, ਤੁਹਾਨੂੰ ਪਤਾ ਲਾਹੌਰ ਤੇ ਲਾਹੌਰ ਹੈ, ਲਾਹੌਰ ਹੈ ਤੇ ਫਿਰ ਉਹਦਾ ਮੇਲਾ ਵੀ ਇਹੋ ਜਿਹਾ ਹੀ ਹੁੰਦਾ। ਸਹੀ। ਤੇ ਰੌਣਕਾਂ ਲੱਗੀਆਂ ਨੇ, ਸਾਨੂੰ ਪੰਜਾਬ ਦਾ ਕਲਚਰ ਵੀ ਨਜ਼ਰ ਆ ਰਿਹਾ, ਓਵਰਆਲ ਪੂਰੇ ਪਾਕਿਸਤਾਨ ਦਾ ਕਲਚਰ ਨਜ਼ਰ ਆ ਰਿਹਾ ਹੈ। ਤੇ ਤੁਸੀਂ ਸਮਝਦੇ ਹੋ ਕਿ ਗਵਰਨਮੈਂਟ ਨੂੰ ਇਸ ਤਰ੍ਹਾਂ ਦੇ ਕੰਮ ਕਰਦੇ ਰਹਿਣਾ ਚਾਹੀਦਾ? ਜੀ ਬਿਲਕੁਲ ਜ਼ਰੂਰ ਕਰਦੇ ਰਹਿਣਾ ਚਾਹੀਦਾ। ਥੋੜਾ ਮਾਈਂਡ ਚੇਂਜ ਹੋ ਜਾਂਦਾ ਲੋਕਾਂ ਦਾ। ਲੋਕੀ ਬਾਹਰ ਨਿਕਲਦੇ ਨੇ, ਕੋਈ ਉਹੀ ਘਰ, ਉਹੀ ਸਿਆਪੇ, ਉਹੀ ਸਾਰਾ ਕੁਝ, ਤੇ ਬਾਹਰ ਫਿਰ ਤੁਹਾਨੂੰ ਪਤਾ ਫਿਰ ਥੋੜਾ ਜਿਹਾ ਦਿਲ ਵੀ ਇੱਧਰ ਉੱਧਰ ਹੋ ਜਾਂਦਾ, ਦਿਲ ਪਿਛੋਰੀ ਵੀ ਹੋ ਜਾਂਦੀ ਹੈ ਸਾਰਿਆਂ ਦੀ। ਤੁਸੀਂ ਦੱਸੋ ਜੀ, ਤੁਹਾਨੂੰ ਕਿਸ ਤਰ੍ਹਾਂ ਲੱਗਾ ਇੱਥੇ ਆ ਕੇ? ਮੈਨੂੰ ਵੀ ਬਹੁਤ ਅੱਛਾ ਲੱਗਿਆ ਔਰ ਮੈਂ ਵੀ ਆਪਣੀ ਫੈਮਿਲੀ ਦੇ ਨਾਲ ਆਈ ਹਾਂ, ਬਹੁਤ ਇੰਜੋਏ ਕਰ ਰਹੀ ਹਾਂ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲ ਕਰਨ ਦਾ। ਲੋ ਜੀ, ਸਾਡੇ ਨਾਲ ਮੌਜੂਦ ਸਨ ਪ੍ਰਾਹੁਣੇ ਲਾਹੌਰ ਦੇ ਵਿੱਚੋਂ ਹੀ ਜਿਹੜੇ ਮੇਲਾ ਵੇਖਣ ਆਏ ਸਨ ਤੇ ਅਸੀਂ ਹੋਰ ਲੋਕਾਂ ਨਾਲ ਗੱਲ ਕਰਨੇ ਤੇ ਉਹਨਾਂ ਕੋਲੋਂ ਪੁੱਛਨੇ ਆ ਕਿ ਉਹਨਾਂ ਨੂੰ ਮੇਲਾ ਕਿਹੋ ਜਿਹਾ ਲੱਗਿਆ। ਲਾਹੌਰ ਲਾਹੌਰ ਹੈ ਤੇ ਲਾਹੌਰ ਲਾਹੌਰ ਹੈ, ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਅਸੀਂ ਲਾਹੌਰ ਦੇ ਜਲਾਨੀ ਪਾਰਕ ਦੇ ਵਿੱਚ ਹੀ ਮੌਜੂਦ ਆ ਤੇ ਅਸੀਂ ਲੋਕਾਂ ਨਾਲ ਗੱਲ ਕਰ ਰਹੇ ਆ। ਸਾਡੇ ਦੋਸਤ, ਸਾਡੇ ਮਿੱਤਰ ਇੱਕ ਸਾਡੇ ਨਾਲ ਮੌਜੂਦ ਨੇ, ਇਹਨਾਂ ਕੋਲੋਂ ਪੁੱਛਨੇ ਆ ਕਿ ਕਿੱਥੋਂ ਤਸ਼ਰੀਫ ਲਾਏ ਨੇ। ਕਿੱਥੋਂ ਆਏ ਹੋ ਭੈਣ? ਮੈਂ ਜੀ ਬੂਰੇ ਵਾਲੇ ਤੋਂ ਆਇਆ। ਬੂਰੇ ਵਾਲੇ ਤੋਂ ਆਏ ਹੋ ਤੇ ਇੱਥੇ ਵੇਖ ਕੇ ਕੀ ਲੱਗਦਾ ਹੈ ਤੁਹਾਨੂੰ ਕਿ ਬੂਰੇ ਵਾਲਾ ਇੱਥੇ ਨਜ਼ਰ ਆ ਰਿਹਾ ਹੈ? ਹਾਂਜੀ ਜੀ, ਸਾਰਾ ਹੀ ਦਾ ਬੂਰੇ ਵਾਲਾ ਹੀ ਇੱਥੇ ਔਰ ਬੂਰੇ ਵਾਲਾ ਤੋਂ ਉਸ ਤੋਂ ਇਲਾਵਾ ਜੀ ਪੰਜਾਬ ਦਾ ਸਾਰਾ ਰੰਗ ਹੀ ਇੱਥੇ ਜਲਾਨੀ ਪਾਰਕ ਵਿੱਚ ਮੌਜੂਦ ਹੈ। ਔਰ ਇਸ ਤਰ੍ਹਾਂ ਦਾ ਫੈਸਟੀਵਲ ਇਹ ਪੰਜਾਬ ਹੁਕੂਮਤ ਦਾ ਮੈਂ ਸ਼ੁਕਰੀਆ ਅਦਾ ਕਰਨਾ ਔਰ ਸਾਡੀ ਜਿਹੜੀ ਆਵਾਮ ਹੈ ਉਹਨਾਂ ਨੂੰ ਇਹ ਤਫਰੀਹ ਦਿੱਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਤੁਹਾਡੇ ਦੋਸਤ ਮੀਡੀਆ ਬਾਬ ਵਾਲਿਆਂ ਦਾ ਜਿਹੜਾ ਇਸ ਇਵੈਂਟ ਨੂੰ ਜਿਹੜਾ ਕਵਰੇਜ ਕਰ ਰਹੇ ਨੇ। ਅੱਛਾ, ਅਸੀਂ ਤਾਂ ਕਵਰੇਜ ਕਰ ਰਹੇ ਹਾਂ। ਇੱਥੇ ਤਕਰੀਬਨ ਪੂਰੇ ਪਾਕਿਸਤਾਨ ਦੀ ਸਕਾਫਤ ਦਿਖਾਈ ਜਾ ਰਹੀ ਹੈ। ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਅਟਰੈਕਟ ਕੀਤੀ ਹੈ? ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਨੂੰ ਵੇਖ ਕੇ ਖੁਸ਼ ਹੋਏ? ਇਹ ਪੰਜਾਬ ਦਾ ਜਿਹੜਾ ਸਾਰਾ ਰੰਗ ਹੀ ਮਾਸ਼ਾਅੱਲਾ ਬਹੁਤ ਅੱਛਾ ਹੈ ਤੇ ਖਾਸ ਤੌਰ ਤੇ ਜਿਹੜੇ ਸਕਾਫਤ ਜਿਹੜੀ ਪੰਜਾਬ ਦੀ ਹੈ ਔਰ ਸਾਰੀ ਨਜ਼ਰ ਆਈ ਹੈ ਸਾਨੂੰ ਇੱਥੇ। ਅੱਛਾ ਜੀ, ਤੁਸੀਂ ਦੱਸੋ ਕਿ ਇੱਥੇ ਆ
ਕਿ ਤੁਹਾਨੂੰ ਕਿਹਦਾ ਲੱਗਾ ਔਰ ਇੱਥੇ ਜਿਹੜਾ ਇਹ ਮੇਲਾ ਹੈ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਮੇਲੇ ਜਿਹੜੇ ਨੇ ਉਹ ਲੱਗਦੇ ਰਹਿਣੇ ਚਾਹੀਦੇ ਨੇ, ਲਾਹੌਰ ਦੀ ਪਹਿਚਾਣ ਨੇ ਇਸ ਤਰ੍ਹਾਂ ਦੇ ਮੇਲੇ? ਇਹੋ ਜਿਹੀ ਐਕਟੀਵਿਟੀ ਹੋਣੀ ਚਾਹੀਦੀ ਹੈ। ਇਸ ਐਕਟੀਵਿਟੀ ਦੇ ਨਾਲ ਸਾਨੂੰ ਵੀ ਮੌਕਾ ਮਿਲਿਆ, ਅਸੀਂ ਦੁਬਾਰਾ ਇੱਥੇ ਆਏ ਹਾਂ, ਬਹੁਤ ਸਾਲਾਂ ਬਾਅਦ ਆਏ ਹਾਂ, ਲੇਕਿਨ ਇੱਥੇ ਆ ਕੇ ਸਾਨੂੰ 15 ਸਾਲ ਪੁਰਾਣੀ ਯਾਦਾਂ ਆ ਗਈਆਂ। ਜਿਹੜੇ ਪਹਿਲੇ ਮੇਲੇ ਲੱਗਦੇ ਸੀ ਸੇਮ ਟੂ ਸੇਮ ਉਹੀ ਐਕਟੀਵਿਟੀ, ਭੂਤ ਔਰ ਉਸ ਤੋਂ ਬਾਅਦ ਉਹੀ ਝੂਲੇ ਸੇਮ, ਉਹ ਵੇਖ ਕੇ ਸਾਨੂੰ 15 ਸਾਲ ਪਹਿਲੇ ਦੀ ਯਾਦ ਆ ਗਈ ਸਾਡੀ। ਲੋ ਜੀ ਸਾਡੇ ਨਾਲ ਮੌਜੂਦ ਨੇ ਕੁਝ ਹੋਰ ਪ੍ਰਾਹੁਣੇ, ਇਹਨਾਂ ਕੋਲੋਂ ਪੁੱਛਦੇ ਆ ਕਿ ਕਿੱਥੋਂ ਤਸ਼ਰੀਫ ਲੈ ਆਏ ਨੇ। ਤੁਸੀਂ ਕਿੱਥੋਂ ਆਏ ਹੋ ਜਨਾਬ? अस्सलाम वालेकुम। मैं वैसे तो इंग्लैंड च रहना वा, लेकिन पेशावर तो आए हैं तो ज़रा तो फिरन वगैरह वास्ते ਇੰਗਲੈਂਡ 'ਚ ਕਿੱਥੇ ਰਹਿੰਦੇ ਹੋ? लंदन च। ਲੰਡਨ 'ਚ। ਅੱਛਾ ਇਹ ਦੱਸੋ ਕਿ ਇੱਥੇ ਆ ਕੇ ਇਹ ਮੇਲਾ ਵੇਖ ਕੇ ਤੁਹਾਨੂੰ ਕੀ ਫੀਲਿੰਗ ਆ ਰਹੀ ਹੈ? सर मेला वेख के यही फीलिंग आ रही कि पाकिस्तान जड़ा ना थोड़ा ग्रो अप हो रहा है और लोग इंजॉय करना शुरू करता उन्होंने। जिस तरह आज तो कोई 5-6 साल पहले 7 साल पहले हालात ठीक नहीं सन ते लोग ज़रा घुटन जी महसूस कर रहे सन, ना कोई इंजॉयमेंट सी ना सी। हुण यह है कि लोग आ रहे हैं बाहर, हो रहा है मेला वेख के तो ऐसा लग रहा है कि पाकिस्तान एक बारी फिर जड़ा ना हो गया, उभर रहा उत्ते ते इत्थे हर चीज़ मतलब पेरेंट्स वास्ते भी है, बच्चों वास्ते भी चीज़ां ने, फन फेयर ने, चूड़ियाँ ने, कपड़े ने, खुराकां ने, ते जो हर एज का बंदा इत्थे आके ना ते इंजॉय कर रहा है। ਲੋ ਜੀ ਗੰਦਲਾਂ ਦਾ ਸਾਗ ਤੇ ਮੱਖਣ ਮਕਈ ਰੇਨ ਕੇ ਲਿਆਂਦੀ ਹੈ ਪੰਜਾਬ ਹਕੂਮਤ ਨੇ ਤੁਹਾਡੇ ਲਈ, ਤੇ ਤੁਸੀਂ ਇਹ ਜ਼ਰੂਰ ਟਰਾਈ ਕਰੋ ਤੇ ਜਿਲਾਨੀ ਪਾਰਕ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਤੇ ਵੇਖਦੇ ਰਹੋ ਭੁਲੇਖਾ ਟੀਵੀ। ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ।